ਉਹ ਕਿਸੇ ਨੇ ਆਖਿਆ ਸੀ ਅੱਖਾਂ ਵਾਲਿਓ ਅੱਖੀਆਂ ਬੜੀਆਂ ਨੇਮਤਾਂ ਜੀ, ਜੇ ਮੇਰੀ ਗੱਲ ਤੇ ਸ਼ੱਕ ਹੈ ਨਾ ਤੇ ਅੱਖਾਂ ਕਢਾ ਕੇ ਵੇਖ ਲਓ। ਸੋ ਕਹਿਣ ਦਾ ਮਕਸਦ ਇਹ ਵੇ ਕਿ ਜੇ ਮੇਰੀ ਗੱਲ ਤੇ ਸ਼ੱਕ ਹੈ ਨਾ ਤੇ ਬਜ਼ਾਤੇ ਖੁਦ ਅਜ਼ਮਾ ਕੇ ਵੇਖ ਲਿਓ, ਜੇ ਸੱਚ ਨਾ ਨਿਕਲੀ ਤੇ ਵੀਡੀਓ ਸਾਂਭ ਕੇ ਰੱਖ ਲਿਓ, ਮੈਂ ਤੁਹਾਡਾ ਮੁਜਰਮ। ਇਸ ਟਾਈਮ ਮੈਂ ਲਾਓਸ ਦੇ ਕੈਪੀਟਲ ਇੰਟਰਨੈਸ਼ਨਲ 에ਅਰਪੋਰਟ ਤੇ ਆਏ ਆ। ਮੇਰੀ ਫਲਾਈਟ ਦਾ ਟਾਈਮ ਹੋ ਗਿਆ, ਲੇਕਿਨ ਮਜ਼ੇ ਦੀ ਗੱਲ ਇਹ ਵੇ ਕਿ 에ਅਰਪੋਰਟ ਬੰਦ ਹੈ। ਕੋਈ ਸ਼ੈ ਤੁਹਾਨੂੰ ਨਜ਼ਰ ਨਹੀਂ ਆਉਣ ਲੱਗੀ, ਕੋਈ ਸ਼ੈ ਨਹੀਂ ਨਜ਼ਰ ਆਉਣ ਲੱਗੀ, ਬਿਲकुल एयरपोर्ट बंद है। अजीब बात नहीं। तो एयरपोर्ट भी यानी कि इंटरनेशनल है, ये देखो ना इंटरनेशनल एयरपोर्ट है। लो जी पता जी फ्लाइट तो 3 घंटे पहला बोर्डिंग ओपन हो जाती, लेकिन इत्थे 6 बजे हमला आउंदा ते आके तो अपना मतलब जिवें ड्यूटी के दफ्तर जाईदा ना, वो 6 बजे आके तो एयरपोर्ट अपना वो अकाउंटर वगैरह खोलते हैं। सो फिलहाल वेट ਦੇ ਵਿੱਚ ਆ ਕਿ ਕਦੋਂ ਹਮਲਾ ਆਵੇ ਤੇ ਸਾਡੀ ਬੋਰਡਿੰਗ ਕਲੀਅਰ ਹੋਵੇ ਤੇ ਅਸੀਂ ਇੱਥੋਂ ਰਵਾਨਾ ਹੋ ਜਾਈਏ, ਕਿਉਂਕਿ ਬੜਾ ਅੱਛਾ ਵਕਤ ਗੁਜ਼ਰਿਆ ਲਾਓਸ, ਬੜਾ ਮਜ਼ਾ ਆਇਆ। ਯਕੀਨ ਕਰੋ ਮੈਨੂੰ ਸਾਰੇ ਟੂਰ ਦੇ ਵਿੱਚੋਂ ਇੱਕ ਮਲੇਸ਼ੀਆ ਤੇ ਇੱਕ ਲਾਓਸ, ਇਹ ਦੋ ਮੁਲਕਾਂ ਦੇ ਵਿੱਚ ਬਹੁਤ ਚਾਸਾ ਆਈ ਹੈ। ਵੈਸੇ ਤਾਂ ਕੰਬੋਡੀਆ ਵੀ ਬੜੇ ਪਿਆਰ ਕਰਨ ਵਾਲੇ ਉਹ ਅਲੱਗਾ ਬਾਤ ਹੈ, ਔਰ ਥਾਈਲੈਂਡ ਵੀ ਮੇਰੇ ਅਲਹਮਦੁਲਿਲਾ ਚੱਪੇ ਚੱਪੇ ਤੇ ਬੈਂਕਾਕ ਮੇਰੇ ਆਪਣੇ ਜੀ ਨੇ, ਮਗਰ ਮੈਨੂੰ ਦਿਲੋਂ ਜਿਹੜੀ ਚਾਸਾ ਆਈ ਹੈ, ਮਜ਼ਾ ਆਇਆ, ਉਹ ਇੱਕ ਲਾਓਸ ਤੇ ਦੂਜਾ ਮਲੇਸ਼ੀਆ। ਇਸ ਮੁਲਕ ਦੇ ਵਿੱਚ ਸਾਡੀ ਅੰਬੈਸੀ ਨਹੀਂ, ਇਸ ਮੁਲਕ ਦੇ ਵਿੱਚ ਸਾਡਾ ਸਫਾਰਤਖਾਨਾ ਨਹੀਂ ਹੈ। ਅਗਰ ਖੁਦਾ ਨਖਾਸਤਾ ਇੱਥੇ ਵਾਧਾ ਘਾਟਾ ਹੋਈਏ, ਪਾਸਪੋਰਟ ਗੁੰਮ ਹੋਈਏ ਜਾਂ ਕੋਈ ਬੰਦੇ ਦੇ ਨਾਲ ਕੋਈ ਐਸਾ ਵੈਸਾ ਮਸਲਾ ਬਣ ਜੇ ਤੇ ਇੱਥੇ ਬੜੀ ਪਰੇਸ਼ਾਨੀ ਬਣੇ, ਬੰਦੇ ਵਾਸਤੇ ਬੜੀ ਵੱਡੀ ਟੈਨਸ਼ਨ ਬਣੇ, ਕਿਉਂਕਿ ਕਿਸੇ ਵੀ ਮੁਲਕ ਕਿਸੇ ਵੀ ਜਗ੍ਹਾ ਅਗਰ ਖੁਦਾ ਨਖਾਸਤਾ ਵਾਧਾ ਘਾਟਾ ਹੁੰਦਾ, ਕੋਈ ਮਸਲਾ ਟੈਨਸ਼ਨ ਪਰੇਸ਼ਾਨੀ ਬਣਦੀ ਹੈ ਤੇ ਬੰਦੇ ਨੇ ਸਫਾਰਤਖਾਨੇ ਜਾਣਾ ਹੁੰਦਾ ਨਾ, ਤੇ ਜਿਹੜੇ ਮੁਲਕ ਦੇ ਵਿੱਚ ਸਫਾਰਤਖਾਨਾ ਅੰਬੈਸੀ ਨਾ ਹੋਵੇ ਤੇ ਕਿੱਡੀ ਵੱਡੀ ਟੈਨਸ਼ਨ ਬਣਦੀ ਹੋਵੇ ਦੀ। ਸੋ ਇੱਥੇ ਜਦੋਂ ਆਉਣਾ ਹੁੰਦਾ, ਲਾਓਸ ਜਦੋਂ ਆਉਣਾ ਹੁੰਦਾ ਤੇ $2500 ਅਮਰੀਕੀ ਡਾਲਰ ਹਰ ਸੂਰਤ ਕੋਲ ਹੋਣੇ ਚਾਹੀਦੇ ਨੇ, ਵਰਨਾ ਇਹ ਡਿਪੋਰਟ ਕਰ ਛੱਡਦੇ ਨੇ। ਉਹਦੀ ਵਜ੍ਹਾ ਇਹ ਆਂਦੇ ਨੇ ਕਿ ਇਸ ਮੁਲਕ ਦੇ ਵਿੱਚ ਤੁਹਾਡਾ ਸਫਾਰਤਖਾਨਾ ਨਹੀਂ। ਅਗਰ ਖੁਦਾ ਨਖਾਸਤਾ ਬੰਦੇ ਨਾਲ ਵਾਧਾ ਘਾਟਾ ਹੋ ਜਾਂਦਾ ਜਾਂ ਮਤਲਬ ਕੋਈ ਵੀ ਪਰੇਸ਼ਾਨੀ ਬਣ ਜਾਂਦੀ ਹੈ, ਕਮ ਅਜ਼ ਕਮ ਤੁਹਾਡੇ ਕੋਲ ਇੰਨੀ ਕਰ ਜਿਹੜਾ ਨਾ ਪੇਮੈਂਟ ਅਮਾਊਂਟ ਹੋਣੀ ਚਾਹੀਦੀ ਹੈ ਕਿ ਤੁਸੀਂ ਮਤਲਬ ਉਹ ਜੋ ਪਰੇਸ਼ਾਨੀ ਮਸਲਾ ਬਣੇ ਉਹਨੂੰ ਤੁਸੀਂ ਹੈਂਡਲ ਫੇਸ ਕਰ ਸਕੋ। ਤੇ ਜੇ ਤੁਹਾਡੇ ਕੋਲ ਹੋਣ ਹੀ ਕੋਈ 200 400 500 800 900 1000 1200 1500 2000 2200 2400 ਵੀ ਹੋਏ ਨਾ ਤੇ ਇੱਥੇ ਲੈਂਡ ਨਹੀਂ ਕਰਨ ਦਿੰਦੇ। ਇਹ ਲੈਂਡ ਤੋਂ ਮੁਰਾਦ ਕਿ ਇੱਥੋਂ ਬਾਹਰ ਨਹੀਂ ਜਾਣ ਦਿੰਦੇ, 에ਅਰਪੋਰਟ ਤੋਂ ਹੀ ਤੁਹਾਨੂੰ ਵਾਪਸ ਡਿਪੋਰਟ ਕਰ ਛੱਡਣਗੇ। ਸੋ ਜਿਹੜੇ ਦੋਸਤ ਵੀ ਇਸ ਮੁਲਕ ਆਉਣਾ ਚਾਹੁੰਦੇ ਨੇ ਉਹਨਾਂ ਅੱਗੇ ਮੇਰੀ ਰਿਕੁਐਸਟ ਹੈ ਕਿ ਵੀਜ਼ਾ ਕਾਰਡ ਹੋਵੇ ਕੋਲ। ਵੀਜ਼ਾ ਕਾਰਡ ਹੋਣ ਦੇ ਬਾਵਜੂਦ ਵੀ ਕੈਸ਼ $2500 ਅਮਰੀਕੀ ਡਾਲਰ ਤੁਹਾਡੇ ਕੋਲ ਜ਼ਰੂਰ ਹੋਣੇ ਚਾਹੀਦੇ ਨੇ। ਇਹ ਮੇਰਾ ਜ਼ਾਤੀ ਤਜਰਬਾ ਵੀ ਹੈ। ਮੇਰੇ $80 ਘੱਟਦੇ ਸਨ $2500 ਦੇ ਵਿੱਚੋਂ ਨਾ। ਇਸ ਟਾਈਮ ਵੀ ਇਸ ਬੈਗ ਦੇ ਵਿੱਚ $2500 ਮੇਰੇ ਕੋਲ ਮੌਜੂਦ ਹੈ। $2500 ਅਮਰੀਕੀ ਡਾਲਰ ਦੇ ਇੱਥੇ ਕਰੋੜਾਂ ਰੁਪਈਏ ਬਣਦੇ ਨੇ, ਇਹਨਾਂ ਦੇ ਇਸ ਮੁਲਕ ਦੇ ਕਰੋੜਾਂ ਕੇਪ ਬਣਦੇ ਨੇ। ਸੋ ਜਦੋਂ ਵੀ ਤੁਸੀਂ ਆਉਣਾ ਉਦੋਂ ਆਪਣਾ ਖਾਸ ਕਰ ਬੈਗ, ਪਾਸਪੋਰਟ, ਮੋਬਾਈਲ, ਡਾਲਰ ਸਾਰਾ ਕੁਝ ਸਾਂਭ ਕੇ ਰੱਖਣਾ। ਤੇ ਦੂਸਰੇ ਨੰਬਰ ਦੇ ਉੱਤੇ ਜਦੋਂ ਆਉਣਾ ਤੁਸੀਂ ਤੇ $2500 ਲਾਜ਼ਮ ਲੈ ਕੇ ਆਉਣਾ। ਤੀਜੇ ਨੰਬਰ ਦੇ ਉੱਤੇ ਜਦੋਂ ਆਉਣਾ ਤੁਸੀਂ ਤੇ ਕੋਸ਼ਿਸ਼ ਕਰੋ ਕਿ ਜਿਹੜੇ ਮੁਲਕ ਤੋਂ ਫਲਾਈ ਕਰ ਰਹੇ ਹੋ ਵੀਜ਼ਾ ਵੀ ਤੁਸੀਂ ਉੱਥੋਂ ਲਿਆ ਹੋਵੇ, ਵਰਨਾ ਥੋੜੀ ਜਿਹੀ ਟੈਨਸ਼ਨ ਬਣ ਸਕਦੀ ਹੈ। ਸੋ ਮਸ਼ਵਰਾ ਦੇਣਾ ਚਾਹੀਦਾ, ਗੱਲ ਦੱਸਣੀ ਚਾਹੀਦੀ। ਅਗਲੇ ਦਾ ਦਿਲ ਕਰੇ ਕੋਈ ਗੱਲ ਮੰਨ ਲੇ, ਦਿਲ ਕਰੇ ਤੇ ਨਾ ਗੱਲ ਮੰਨੇ। ਮੈਂ ਅਕਸਰ ਆਪਣੀ ਵੀਡੀਓ ਚਾਹੁੰਦਾ ਹੁੰਦਾ ਕਿ ਜ਼ਬਰਦਸਤੀ ਨਹੀਂ ਆਉਂਦਾ ਕਿ ਮੇਰੀ ਗੱਲ ਮੰਨੋ ਵਰਨਾ ਨੁਕਸਾਨ ਹੋਏਗਾ। ਦਿਲ ਕਰੇ ਮੰਨ ਲਿਓ, ਦਿਲ ਨਾ ਕੀਤਾ ਤੇ ਨਾ ਮੰਨਿਓ। ਉਹ ਕਿਸੇ ਨੇ ਆਖਿਆ ਸੀ ਅੱਖਾਂ ਵਾਲਿਓ ਅੱਖੀਆਂ ਬੜੀਆਂ ਨੇਮਤਾਂ ਜੀ, ਜੇ ਮੇਰੀ ਗੱਲ ਤੇ ਸ਼ੱਕ ਹੈ ਨਾ ਤੇ ਅੱਖਾਂ ਕਢਾ ਕੇ ਵੇਖ ਲਓ। ਸੋ ਕਹਿਣ ਦਾ ਮਕਸਦ ਇਹ ਵੇ ਕਿ ਜੇ ਮੇਰੀ ਗੱਲ ਤੇ ਸ਼ੱਕ ਹੈ ਨਾ ਤੇ ਬਜ਼ਾਤੇ ਖੁਦ ਅਜ਼ਮਾ ਕੇ ਵੇਖ ਲਿਓ, ਜੇ ਸੱਚ ਨਾ ਨਿਕਲੀ ਤੇ ਵੀਡੀਓ ਸਾਂਭ ਕੇ ਰੱਖ ਲਿਓ, ਮੈਂ ਤੁਹਾਡਾ ਮੁਜਰਮ। ਇਹ ਵੇਖੋ ਨਾ, ਜਿਵੇਂ ਸਾਡੇ ਉਹ ਇੰਗਲਿਸ਼ ਵੀ ਲਿਖੀ ਹੁੰਦੀ ਹੈ, ਥੱਲੇ ਉਰਦੂ ਵੀ ਲਿਖਿਆ ਹੁੰਦਾ, ਇੱਥੇ ਵੀ ਆ ਇਹਨਾਂ ਦੀ ਮਤਲਬ ਆਪਣੀ ਜ਼ਬਾਨ ਵੀ ਲਿਖੀ ਹੈ, ਥੱਲੇ ਇੰਗਲਿਸ਼ ਵੀ ਲਿਖੀ। ਸੋ ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ।